ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਨੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 7 ਜੁਲਾਈ 2014 23 ਹਾੜ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਅੱਜ ਦੇ ਅਹਿਮ ਵਿਸ਼ੇ ਲਈ ਅਸੀਂ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ BBC ਦੇ ਸਾਬਕਾ ਬਿਊਰੋ ਚੀਫ ਮਾਰਕ ਟਲੀ, ਜਾਂ ਉਹਨੂੰ ਤੁਲੀ ਵੀ ਕਈ ਪੜ੍ਹਦੇ ਨੇ, ਉਸ ਦਾ ਓਪੀਨੀਅਨ ਪੇਜ ਦੇ ਉੱਤੇ ਆਇਆ ਐਨਾਲਿਸਿਸ ਚਰਚਾ ਦੇ ਲਈ ਚੁਣਿਆ ਜੀ। ਇਹ ਮਾਰਕ ਤੁਲੀ ਉਹੀ ਹੈ ਜਿਸ ਦੀ ਕਿਤਾਬ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ, ਜਦੋਂ ਕਿ ਇਹ BBC ਦਾ ਬਿਊਰੋ ਚੀਫ ਸੀ, ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਦੇ ਨਾਂ ਥੱਲੇ ਕੋ-ਆਥਰ ਇਹਨੇ ਕੀਤੀ ਸਤੀਸ਼ ਜੈਕਬ ਦੇ ਨਾਲ ਜੀ। ਇਹ ਇਹਦੀ ਪਹਿਲੀ ਕਿਤਾਬ ਸੀ ਜਿਹੜੀ ਕਿ ਜਿਵੇਂ ਕਹਿੰਦੇ ਨੇ ਕਿ ਸੋਲਡ ਲਾਈਕ ਹੌਟ ਕੇਕਸ, ਕਿ ਗਰਮ ਕੇਕਾਂ ਦੀ ਤਰ੍ਹਾਂ ਵਿਕੀ ਜੀ। ਔਰ ਉਹਦੇ 'ਚ ਵੀ ਬੇਸ਼ੱਕ ਕੁਛ ਅਕਾਊਂਟ ਜਿਹੜਾ ਖਾਸ ਤੌਰ 'ਤੇ ਜੂਨ 1 ਤੋਂ ਜੂਨ 6-7 ਤੱਕ ਦਾ ਸੀ, ਉਹ ਬੜਾ ਸਿਸਟੇਮੈਟਿਕ ਸੀ, ਜਿਹਨੂੰ ਐਪਰੀਸ਼ੀਏਟ ਵੀ ਕੀਤਾ ਗਿਆ ਜੀ। ਪਰ ਉਹਦੇ 'ਚ ਵੀ ਜਿਹੜੇ ਲੋਕ ਬਿਟਵੀਨ ਦਾ ਲਾਈਨਸ ਪੜ੍ਹਦੇ ਨੇ ਜਾਂ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਬ੍ਰਿਟਿਸ਼ ਅੰਡਰਸਟੇਟਮੈਂਟ ਕੀ ਹੁੰਦੀ ਹੈ ਜਾਂ ਕਿਵੇਂ ਭਾਰ ਕਿਸ ਪਾਸੇ ਸੁੱਟਿਆ ਜਾਂਦਾ ਹੈ, ਉਸ ਜਿਹੜੀ ਉਸ ਕਿਤਾਬ ਦੇ ਵਿੱਚ ਵੀ ਇਸ ਨੇ ਸੰਤ ਪਿੰਡਰਾਂ ਵਾਲਿਆਂ ਨੂੰ ਗਿਆਨੀ ਜ਼ੈਲ ਸਿੰਘ, ਸੰਜੇ ਗਾਂਧੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਗਲਤ ਬਿਆਨੀਆਂ ਵੀ ਕੀਤੀਆਂ। ਪਰ ਇਹਦੇ ਬਾਵਜੂਦ ਕਿਉਂਕਿ ਹੋਰ ਕੋਈ ਅਕਾਊਂਟ ਅਵੇਲੇਬਲ ਨਹੀਂ ਸੀ, ਇਸ ਕਿਤਾਬ ਨੂੰ ਅੱਜ ਤੱਕ ਵੀ ਪੜ੍ਹਿਆ ਜਾਂਦਾ ਹੈ ਔਰ ਓਰੀਜਨਲ ਉਸ ਦੌਰ ਦੀ ਕਿਤਾਬ ਦੇ ਤੌਰ ਤੇ ਦੇਖਿਆ ਜਾਂਦਾ ਹੈ। ਪਰ ਜਿਹੜੇ ਲੋਕ ਮਾਰਕ ਟਲੀ ਦੇ ਜਿਹੜਾ ਕਾਰਜਕਾਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਕਿਵੇਂ ਦਿੱਲੀ ਬੈਠੇ ਆ, ਕਿਉਂਕਿ ਉਸ ਦਾ ਭਾਰਤ ਨਾਲ ਕਿਸ ਕਦਰ ਪ੍ਰੇਮ ਹੈ, ਪ੍ਰੇਮ ਤਾਂ ਚਲੋ ਇੱਕ ਫਿਰ ਵੀ ਚੰਗਾ ਸ਼ਬਦ ਹੈ, ਕਿਸ ਹੱਦ ਤੱਕ ਉਹ ਇੰਡੀਆ ਦਾ ਖਾਮਖਾਹ ਦਾ ਵਕੀਲ ਸ਼ੁਰੂ ਤੋਂ ਬਣਿਆ ਹੋਇਆ, ਉਹ ਚੰਗੀ ਤਰ੍ਹਾਂ ਸਮਝਦੇ ਨੇ। ਇਹਦਾ ਜਨਮ ਵੀ ਕਲਕੱਤੇ 'ਚ ਹੋਇਆ ਔਰ ਹੁਣ ਵੀ ਉਹ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਰਹਿੰਦਾ ਔਰ ਉਸ ਨੇ ਜਿਹੜਾ ਇੱਕ ਖਾਸ ਲਾਈਫ ਲੌਂਗ ਵੀਜ਼ਾ ਹੁੰਦਾ ਹੈ OCI ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ, ਉਹ 78 ਸਾਲ ਦੀ ਉਮਰ 'ਚ ਨੇ ਆਪਣਾ ਬਰਥ ਸਰਟੀਫਿਕੇਟ ਕਲਕੱਤੇ ਦੇ ਨੇੜੇ ਜਿੱਥੇ ਜੰਮਿਆ ਕਢਵਾ ਕੇ ਤੇ ਉਹ ਲਿਆ ਹੋਇਆ, ਉੱਥੇ ਹੀ ਰਹਿੰਦਾ ਜੀ। ਔਰ ਇਹੀ ਨਹੀਂ, ਉਸ ਦੀ ਭਾਰਤ ਪ੍ਰਤੀ ਸੇਵਾ ਕਿਸ ਕਦਰ ਹੈ ਕਿ ਇਹ ਬੜਾ ਰੇਅਰ ਹੁੰਦਾ ਹੈ ਕਿ ਕੋਈ ਜਿਹੜਾ ਭਾਰਤ ਦਾ ਸ਼ਹਿਰੀ ਨਹੀਂ ਹੈ ਉਹਨੂੰ ਜਿਹੜੇ ਅਵਾਰਡ ਪ੍ਰੈਜ਼ੀਡੈਂਟ ਵੱਲੋਂ ਦਿੱਤੇ ਜਾਂਦੇ ਨੇ, ਪਦਮ ਭੂਸ਼ਣ, ਪਦਮ ਸ਼੍ਰੀ, ਪਦਮ ਵਿਭੂਸ਼ਣ, ਉਹ ਦਿੱਤੇ ਜਾਣ। ਲੇਕਿਨ ਇਸ ਮਾਰਕ ਟੁਲੀ ਨੂੰ 1992 ਦੇ ਵਿੱਚ ਪਦਮ ਸ਼੍ਰੀ ਦਾ ਅਵਾਰਡ ਦਿੱਤਾ ਗਿਆ ਭਾਰਤ ਦੇ ਪ੍ਰੈਜ਼ੀਡੈਂਟ ਵੱਲੋਂ ਔਰ 2005 ਦੇ ਵਿੱਚ ਬੜੇ ਤਾਜ਼ਾ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਪਦਮ ਭੂਸ਼ਣ ਦਾ ਅਵਾਰਡ ਦਿੱਤਾ ਗਿਆ। ਸੋ ਇਹ ਬੈਕਗਰਾਊਂਡ ਇਸ ਲਈ ਜ਼ਰੂਰੀ ਹੈ ਤਾਂ ਕਿ ਜਿਹੜੀ ਉਹਨੇ ਲਿਖਤ ਦਿੱਤੀ ਹੈ, ਜਿਹਦੇ 'ਚ ਉਹਨੇ ਕਿਸ ਤਰੀਕੇ ਦੇ ਨਾਲ ਜੂਨ 84 ਦੀ ਜਿਹੜੀ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਇੰਗਲੈਂਡ 'ਚ ਕਰਨ ਦੀ ਮੰਗ ਸਿੱਖਾਂ ਵੱਲੋਂ ਉੱਠੀ ਹੈ, ਖਾਸ ਤੌਰ 'ਤੇ ਜਦੋਂ ਕਿ ਤੱਥ ਸਾਹਮਣੇ ਆਏ ਨੇ ਕਿ ਕਿਵੇਂ ਫਰਵਰੀ 1984 ਦੇ ਵਿੱਚ ਮਾਰਗਰੇਟ ਥੈਚਰ ਨੇ ਇੰਦਰਾ ਗਾਂਧੀ ਦੇ ਕਹਿਣ 'ਤੇ ਆਪਣੀ ਸਪੈਸ਼ਲ ਐਲੀਟ ਜਿਹੜੀ ਯੂਨਿਟ ਹੈ SAS ਉਹਦੇ ਬੰਦਿਆਂ ਨੂੰ ਉੱਥੇ ਭੇਜਿਆ ਔਰ ਇਹਦੇ ਬਾਵਜੂਦ ਕਿ ਨਰਿੰਦਰ ਮੋਦੀ ਦਾ 2002 ਦਾ ਕਿਵੇਂ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਦਾ ਟਰੈਕ ਰੈਕਰਡ ਹੈ, ਜਿਹਦੇ ਕਰਕੇ 2005 ਤੋਂ ਅਮਰੀਕਾ ਦੇ ਵਿੱਚ ਵੀ ਉਸ ਦੇ ਵੀਜ਼ੇ ਦੇ ਉੱਤੇ ਬੈਨ ਲੱਗਾ ਰਿਹਾ, ਭਾਵੇਂ ਹੁਣ ਹਾਲਾਤ ਡਿਫਰੈਂਟ ਨੇ। ਇਹਨੇ ਕਿਵੇਂ ਮੋਦੀ ਨੂੰ ਡਿਫੈਂਡ ਕੀਤਾ। ਔਰ ਦੂਸਰੀ ਚੀਜ਼ ਜਿਹੜੀ ਇਸ ਦੇ ਨਾਲ ਈਵਨ ਜਿਸ BBC ਦੇ ਨਾਲ ਇਹ ਜੁੜਿਆ ਰਿਹਾ ਉਹਦੇ 'ਚ ਵੀ 1994 'ਚ ਇਹਨੂੰ ਅਸਤੀਫਾ ਦੇਣਾ ਪਿਆ ਸੀ ਔਰ ਇੱਕ ਜਿਹੜਾ ਆਰਟੀਕਲ ਖਾਸ ਤੌਰ 'ਤੇ ਆਇਆ ਕਿ ਕਿਵੇਂ ਇਹਨੇ ਆਪਣੇ ਆਪ ਨੂੰ ਹਿੰਦੂਆਂ ਦੇ, ਹਾਲਾਂਕਿ ਕ੍ਰਿਸਚੀਅਨ ਐਂਗਲੀਕਨ ਚਰਚ ਦਾ ਮੈਂਬਰ ਹੈ ਪਰ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਇਹਨੇ ਡਿਕਲੇਅਰ ਕੀਤਾ ਹੋਇਆ ਹੈ ਕਿ ਜੀ ਮੈਂ, ਔਰ ਇਹਦਾ ਇੱਕ ਬੜਾ ਪਪੂਲਰ ਰੇਡੀਓ ਟਾਕ ਸ਼ੋਅ ਪ੍ਰੋਗਰਾਮ ਹੁੰਦਾ ਹੈ ਜਿਹੜਾ BBC ਰੇਡੀਓ 4 ਦੇ ਥੱਲੇ ਸੰਡੇ ਈਵਨਿੰਗ ਪ੍ਰੋਗਰਾਮ ਹੈ, ਜਿਹਨੂੰ 1 ਮਿਲੀਅਨ ਤੋਂ ਜ਼ਿਆਦਾ ਲੋਕ ਦੇਖਦੇ ਨੇ, ਤੇ ਉਹਦੇ 'ਚ ਇਹਨੇ ਕਨਫੈਸ ਕੀਤਾ ਹੈ ਕਿ ਜੀ ਮੈਂ ਕਰਮਾ ਥਿਊਰੀ 'ਚ ਯਕੀਨ ਰੱਖਦਾ, ਹਾਲਾਂਕਿ ਜਿਹੜੀ ਕ੍ਰਿਸਚੀਅਨ ਥਿਓਲੋਜੀ ਆ ਟੋਟਲੀ ਡਿਫਰੈਂਟ ਇਹਦੇ ਤੋਂ। ਉਹਨਾਂ ਨੇ ਕਿਹਾ ਜੀ ਮੈਂ ਪੁਨਰ ਜਨਮ 'ਚ ਵੀ ਯਕੀਨ ਰੱਖਦਾ, ਰੀਇਨਕਾਰਨੇਸ਼ਨ, ਕਿ ਦੁਬਾਰਾ ਜਨਮ ਹੁੰਦਾ। ਸੋ ਇਸ ਬੈਕਗਰਾਊਂਡ ਨੂੰ ਦੇਖ ਕੇ ਫਿਰ ਅੰਦਾਜ਼ਾ ਲਾਣਾ ਚਾਹੀਦਾ ਹੈ ਵੀ ਕਿਵੇਂ ਮੈਜੋਰਿਟੀ ਕਮਿਊਨਿਟੀ ਨੂੰ ਖੁਸ਼ ਕਰਨ ਦੇ ਲਈ ਦੋਨੋਂ ਪਾਸਿਓਂ ਹੀ ਉਹ ਕਿਵੇਂ ਬੈਂਡ ਬੈਕਵਰਡ ਕਰ ਰਿਹਾ। ਸੋ ਉਹਦਾ ਜਿਹੜਾ ਆਰਟੀਕਲ ਹੈ ਹਿੰਦੁਸਤਾਨ ਟਾਈਮਜ਼ ਦੇ ਵਿੱਚ ਛਪਿਆ, ਉਹਦਾ ਸਿਰਲੇਖ ਉਹਨੇ ਦਿੱਤਾ ਇਹ ਪੈਂਪਰਡ ਲੋਟ, ਵਾਈ ਇੰਡੀਆ ਗਿਵਸ NRIs ਸਪੈਸ਼ਲ ਸਟੇਟਸ,
ਜਿਹੜਾ ਖੁਦ ਜਿਹੜਾ ਲਾਈਫ ਲੌਂਗ ਵੀਜ਼ਾ ਲੈ ਕੇ ਬੈਠਾ ਹੈ OCI ਕਾਰਡ ਲੈ ਕੇ, ਉਹ ਇਹ ਕਹਿ ਰਿਹਾ ਕਿ ਜਿਹੜੇ ਓਰੀਜਨਲ ਭਾਰਤ ਦੇ ਵਿੱਚ ਜੰਮੇ ਲੋਕ ਨੇ, NRIs ਨੇ, ਨਾਨ ਰੈਜ਼ੀਡੈਂਟ ਇੰਡੀਅਨ ਜਿਹਨਾਂ ਨੂੰ ਕਹਿੰਦੇ ਨੇ, ਕਿ ਇਹਨਾਂ ਨੂੰ ਬਹੁਤ ਜਿਹੜਾ ਉਹ ਚੰਬੜਾਇਆ ਹੋਇਆ ਹੈ, ਪੈਂਪਰਡ ਕੀਤਾ ਹੋਇਆ, ਔਰ ਇਹਨਾਂ ਨੂੰ ਕਿਉਂ ਸਪੈਸ਼ਲ ਸਟੇਟਸ ਇੰਡੀਅਨ ਗਵਰਨਮੈਂਟ ਦੇ ਰਹੀ ਹੈ। ਹੁਣ ਉਹਦੇ ਦੋ ਰੀਜ਼ਨ ਉਹ ਦਿੰਦਾ ਹੈ। ਉਹਦੇ 'ਚੋਂ ਕਹਿੰਦਾ NRIs ਆਰ ਏ ਪੈਂਪਰਡ ਲੋਟ, ਇਹ ਜਿਹੜੇ ਬਾਹਰਲੇ ਨਾਨ ਰੈਜ਼ੀਡੈਂਟ ਇੰਡੀਅਨ ਨੇ ਇਹ ਬੜੇ ਚੰਬੜਾਏ ਹੋਏ ਨੇ। Even though they have taken up foreign citizenship, they have their own minister, their own annual day and many other privileges. ਭਾਵੇਂ ਬਾਹਰਲੇ ਦੇਸ਼ਾਂ ਦੇ ਸ਼ਹਿਰੀ ਨੇ, ਪਰ ਫਿਰ ਵੀ NRI ਦਾ ਮਿਨਿਸਟਰ ਵੀ ਇੰਡੀਆ ਦੇ ਵਿੱਚ ਹੁੰਦਾ ਹੈ। ਆਪਣਾ ਇਹ ਜਿਹੜਾ ਰਾਸ਼ਟਰੀ ਡੇ ਆਪਣੇ ਦਿਨ ਦੇ ਉੱਤੇ ਮਨਾਉਂਦੇ ਨੇ, ਤੇ ਹੋਰ ਵੀ ਇਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਨੇ। ਬਟ ਡਜ਼ ਦਿਸ ਸਪੈਸ਼ਲ ਸਟੇਟਸ ਗਿਵ them the right to interfere in the affairs of India? ਕਿ ਇਹ ਜਿਹੜਾ ਸਪੈਸ਼ਲ ਉਹਨਾਂ ਨੂੰ ਟ੍ਰੀਟਮੈਂਟ ਦਿੱਤੀ ਜਾਂਦੀ ਹੈ, ਕਿ ਇਹਦਾ ਮਤਲਬ ਇਹ ਹੈ ਕਿ ਉਹ ਜਦੋਂ ਚਾਹਣ ਭਾਰਤ ਦੇ ਮਾਮਲਿਆਂ 'ਚ ਦਖਲਅੰਦਾਜ਼ੀ, ਇਹ ਹੁਣ ਭਾਰਤ ਦਾ ਪਿਓ ਬਣਿਆ ਹੋਇਆ ਜੀ। ਇਫ ਦੇ ਡੂ ਇੰਟਰਫੀਅਰ ਡਜ਼ ਇਟ ਮੈਟਰ? ਜੇ ਉਹ ਦਖਲਅੰਦਾਜ਼ੀ ਕਰਦੇ ਨੇ, ਉਹਨਾਂ ਦੀ ਕੋਈ ਪਰਵਾਹ ਕਰਨੀ ਚਾਹੀਦੀ, ਇਹਦੇ ਨਾਲ ਕੋਈ ਫਰਕ ਪੈਂਦਾ ਹੈ? In Britain recently I came across 2 groups of NRIs who are trying to interfere, and I believe their interference should concern Indians back home. ਕਿ ਹੁਣੇ ਹੀ ਤਾਜ਼ਾ ਮੈਂ NRI ਦੇ ਇੰਗਲੈਂਡ ਦੇ ਵਿੱਚ 2 ਗਰੁੱਪਸ ਦੇ ਨਾਲ ਮੇਰਾ ਵਾਹ ਪਿਆ, ਔਰ ਮੈਂ ਇਹ ਸਮਝਦਾ ਕਿ ਵੀ ਉਹਨਾਂ ਦੀ ਜਿਹੜੀ ਦਖਲਅੰਦਾਜ਼ੀ ਹੈ ਗਰੁੱਪਸ ਦੀ, ਉਸ ਪ੍ਰਤੀ ਭਾਰਤ ਵਿਚਲੇ ਭਾਰਤੀਆਂ ਨੂੰ ਬਹੁਤ ਚਿੰਤਤ ਹੋਣਾ। ਇਹ ਹੁਣ ਭੜਕਾਉਣ ਦੀ ਲਾਈਨ ਤੇ ਆ ਗਏ ਜੀ। ਹੁਣ ਉਹ ਕਹਿੰਦਾ on the 30th anniversary of Operation Blue Star, I found myself trying to inject some balance and reason into a radio phone in discussing that incident। ਕਿ ਵੇ ਦਰਬਾਰ ਸਾਹਿਬ ਤੇ ਹਮਲੇ ਦੀ, ਜਿਹਨੂੰ ਇਹਨਾਂ ਨੇ ਸਰਕਾਰੀ ਨਾਂ ਹੈ ਆਪਰੇਸ਼ਨ ਬਲੂ ਸਟਾਰ ਦਿੱਤਾ ਹੋਇਆ, ਉਹਦੀ 30ਵੇਂ ਵਰ੍ਹੇਗੰਢ ਦੇ ਉੱਤੇ ਮੈਂ ਇਹ ਚਾਹਿਆ ਕਿ ਮੈਂ ਇਸ ਵਿਚਾਰ ਚਰਚਾ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਰੱਖਾਂ, ਔਰ ਉਹਦੇ 'ਚ ਕੋਈ ਲੌਜਿਕ ਹੋਏ, ਔਰ ਮੈਂ ਇਸ ਦੇ ਉੱਤੇ ਰੇਡੀਓ ਫੋਨ ਜਿਹੜਾ ਜਿਹਨੂੰ ਰਨ ਕਰਦਾ ਸ਼ੋਅ, ਉਹਦੇ 'ਤੇ ਮੈਂ ਇੱਕ ਵਿਚਾਰ ਚਰਚਾ ਕਰਵਾਈ। Agitated British Sikhs who are attempting to get the British government to demand a United Nations inquiry into the events of 1984 denied that Jarnail Singh Pindawale had committed any wrong। ਕਿ ਬੜੇ ਜਿਹੜੇ ਨੇ ਉਹ ਐਜੀਟੇਟਿਡ ਹੁੰਦਾ ਹੈ, ਬੜੇ ਗੁੱਸੇ 'ਚ ਭਰੇ ਹੋਏ ਜਿਹੜੇ ਬ੍ਰਿਟਿਸ਼ ਸਿੱਖ ਸੀ, ਉਹਨਾਂ ਨੇ ਕਾਲ ਕੀਤਾ, ਔਰ ਉਹਨਾਂ ਨੇ ਇਹ ਉਹਨਾਂ ਦੀ ਮੰਗ ਹੈ ਕਿ ਬ੍ਰਿਟਿਸ਼ ਗਵਰਨਮੈਂਟ ਯੂਨਾਈਟਿਡ ਨੇਸ਼ਨਸ ਦੀ ਇਨਕੁਆਇਰੀ ਕਰੇ 1984 ਦੀਆਂ ਘਟਨਾਵਾਂ ਲਈ। ਔਰ ਉਹਨਾਂ ਐਜੀਟੇਟਿਡ ਸਿੱਖਾਂ ਨੇ ਇਸ ਗੱਲ ਤੋਂ ਹੀ ਇਨਕਾਰ ਕੀਤਾ ਕਿ ਜਰਨੈਲ ਸਿੰਘ ਭਿੰਡਰਾਲਿਆਂ ਨੇ ਕੋਈ ਗਲਤ ਗੱਲ ਕੀਤੀ ਸੀ ਜੀ। On the contrary, several Sikhs who phoned and were surprised I didn't believe that the government had been planning Operation Blue Star for some time as a deliberate attack on their community। ਕਹਿੰਦੇ ਵੀ ਇਸ ਦੇ ਉਲਟ ਰਾਦਰ ਕੁਝ ਸਿੱਖਾਂ ਨੇ ਜਿਨ੍ਹਾਂ ਨੇ ਕਾਲ ਕੀਤਾ, ਉਹਨਾਂ ਨੇ ਮੇਰੇ ਤੇ ਸਵਾਲੀਆ ਨਿਸ਼ਾਨ ਲਾਇਆ, ਕਿਉਂਕਿ ਮੈਂ ਬਿਲੀਵ ਕਰਦਾ ਕਿ ਇਹ ਜਿਹੜਾ ਕੋਈ ਹਮਲਾ ਹੈ ਉਹ ਕੋਈ ਪਲਾਨ ਕਰਕੇ ਨਹੀਂ ਸੀ ਕੀਤਾ ਗਿਆ, ਇਸ ਲਈ ਇਹਦੀ ਇਨਵੈਸਟੀਗੇਸ਼ਨ ਦੀ ਕੋਈ ਲੋੜ। ਹੁਣ ਇਹਦਾ ਤੁਸੀਂ ਦੇਖੋ ਕਿ ਇਹਦੇ ਬਾਵਜੂਦ ਬ੍ਰਿਟਿਸ਼ ਸਰਕਾਰ ਇਹ ਮੰਨਦੀ ਹੈ ਉਹਨਾਂ ਦੇ ਕਲਾਸੀਫਾਈਡ ਡਾਕੂਮੈਂਟ 'ਚੋਂ ਕਿ ਫੈਬਰੂਅਰੀ 1984 'ਚ ਮਾਰਗਰੇਟ ਥੈਚਰ ਨੇ ਹੈਲਪ ਕੀਤੀ। ਇਹ ਕਿੰਨਾ ਮੋਰ ਹਿੰਦੂ ਦੈਨ ਦਾ ਹਿੰਦੂਜ਼ ਬਣਿਆ ਹੋਇਆ ਹੈ। ਇਹ ਕਹਿੰਦਾ ਜੀ ਮੈਂ ਯਕੀਨ ਨਹੀਂ ਕਰਦਾ, ਔਰ ਮੈਨੂੰ ਬੜੀ ਹੈਰਾਨੀ ਹੋਈ ਕਿ ਸਿੱਖਾਂ ਨੇ ਮੈਨੂੰ ਕਾਲਾਂ ਕਰਕੇ ਕਿਹਾ ਕਿ ਤੂੰ ਕਿਉਂ ਨਹੀਂ ਯਕੀਨ ਕਰਦਾ ਵੀ ਇਹਦੀ ਜਿਹੜੀ ਆ ਉਹ UN ਇਨਕੁਆਇਰੀ ਹੋਣੀ ਚਾਹੀਦੀ। I didn't believe that the government had been planning Operation Blue Star for some time as a deliberate attack on their community. They even made the bizarre allegation that the drug problem in Punjab had been created by the government, claiming that the state has been deliberately flooded with drugs so that young Sikh men would fall victim to drug addiction rather than revive the Kharistan movement. ਫਿਰ ਉਹ ਕਹਿੰਦਾ ਜੀ ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਕਾਲਾਂ ਕੀਤੀਆਂ, ਉਹਨਾਂ ਨੇ ਬੜਾ ਊਲ ਜਲੂਲ, ਬਿਜ਼ਾਰ ਹੁੰਦਾ ਨੌਨਸੈਂਸ, ਬੜਾ ਉਹਨਾਂ ਨੇ ਊਲ ਜਲੂਲ ਇਹ ਇਲਜ਼ਾਮ ਵੀ ਲਾਇਆ ਕਿ ਜਿਹੜੀ ਪੰਜਾਬ ਦੇ ਵਿੱਚ ਇਸ ਜਿਹੜੀ ਡਰੱਗ ਪ੍ਰੋਬਲਮ ਹੈ ਉਹ ਇੰਡੀਅਨ ਸਟੇਟ ਉਹਨਾਂ ਡਰੱਗਸ ਨੂੰ ਲਿਆ ਰਹੀ ਹੈ ਤਾਂ ਕਿ ਸਿੱਖ ਜਿਹੜੇ ਨੇ ਮਰਦ ਉਹ ਡਰੱਗ ਐਡਿਕਟ ਬਣ ਜਾਣ, ਬਜਾਏ ਇਸ ਦੇ ਕਿ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਰਿਵਾਈਵ ਕਰ। ਹੁਣ ਇਹ ਗੋਰਾ ਟਰਨਡ ਹਿੰਦੂ, ਇਹ ਹੁਣ ਇੰਨਾ ਇਨੋਸੈਂਟ ਬਣਿਆ ਹੋਇਆ, ਇਹਨੂੰ ਆਪਣੀ ਕੌਮ ਦੀਆਂ ਕਰਤੂਤਾਂ ਦਾ ਨਹੀਂ ਪਤਾ ਬ੍ਰਿਟਿਸ਼ ਦਾ, ਵੀ ਕਿਵੇਂ ਉਹਨਾਂ ਨੇ ਉਹ ਆਸਟ੍ਰੇਲੀਆ ਹੋਏ, ਉਹਨਾਂ ਦੇ ਐਬੋਰੀਜਨਸ ਹੋਣ, ਨਿਊਜ਼ੀਲੈਂਡ ਦੇ ਮੌਰੀ ਹੋਣ, ਜਾਂ ਇੱਥੇ ਆ ਕੇ ਇੱਥੋਂ ਦੇ ਨੇਟਿਵ ਅਮਰੀਕਨਸ ਹੋਣ, ਆਇਰਿਸ਼ ਹੋਣ, ਸਕਾਟ ਹੋਣ, ਜਾਂ ਸਿੱਖ ਫੌਜੀ ਹੋਣ, ਵੀ ਤੁਸੀਂ ਸ਼ਰਾਬ ਪਿਆ ਕੇ ਔਰ ਦੂਸਰੀਆਂ ਚੀਜ਼ਾਂ ਲਿਆ ਕੇ
ਕਿਵੇਂ ਸਬਜੂਗੇਟ ਕੀਤਾ ਬਾਕੀਆਂ ਨੂੰ, ਪਰਮਾਨੈਂਟਲੀ ਉਹਨਾਂ ਨੂੰ ਮਰਸਨਰੀ ਬਣਾਇਆ। ਤੇ ਤੁਹਾਡੀ ਟ੍ਰੇਨਿੰਗ ਦੇ ਹੀ ਨੇ ਜਿਹੜੇ ਅੱਜ ਦੇਸੀ ਰੂਲਰ ਜਿਨ੍ਹਾਂ ਦੇ ਹਵਾਲੇ ਤੁਸੀਂ ਦੇਸ਼ ਕਰਕੇ ਆਏ ਹੋ, ਕਿ ਜਿਹੜੇ ਉਹੀ ਹਥਿਆਰ ਉਹਨਾਂ ਨੇ ਯੂਜ਼ ਕੀਤੇ ਨੇ, ਭਾਵੇਂ ਉਹ ਨਾਰਥ ਈਸਟ ਦੇ ਵਿੱਚ ਮਨੀਪੁਰ ਹੋਏ, ਨਾਗਾਲੈਂਡ ਹੋਏ, ਜਾਂ ਅੱਜ ਪੰਜਾਬ ਦੇ ਵਿੱਚ ਜਿਵੇਂ ਸਿੱਖ ਜਵਾਨੀ ਨੂੰ ਜਿਹੜਾ ਡਰੱਗਸ ਦੇ ਹਵਾਲੇ ਕੀਤਾ ਗਿਆ। ਔਰ ਇਹ ਕਹਿ ਰਿਹਾ ਕਿ ਜੀ ਇਹ ਊਲ ਜਲੂਲ ਬਿਜ਼ਾਰ ਜੀ। During the phone-in, Lord Singh of Wimbledon, editor of the influential Sikh Messenger and a regular contributor to the BBC's influential Today program, supported the demand for a UN inquiry, and Britain's only Sikh MP Paul Uppal agreed to discuss it with the government. ਉਹ ਕਹਿੰਦਾ ਜੀ ਬਾਕੀਆਂ ਦਾ ਛੱਡੋ, ਜਿਹੜਾ ਲਾਰਡ ਹੈ ਸਿੱਖ, ਉਹਨੇ ਨਾਂ ਨਹੀਂ ਦਿੱਤਾ, ਇੰਦਰਜੀਤ ਸਿੰਘ ਦਾ ਜ਼ਿਕਰ ਕਰ ਰਿਹਾ, ਸਿੰਘ ਕਿਹਾ ਉਹਨੇ ਇਕੱਲੇ, ਕਿ ਇਹ ਜਿਹੜਾ ਹਾਊਸ ਆਫ ਲਾਰਡਸ ਦੇ ਵਿੱਚ ਲਾਰਡ ਹੈ ਇੰਦਰਜੀਤ ਸਿੰਘ, ਔਰ ਉਹ ਇੱਕ ਬੜਾ ਪ੍ਰਭਾਵਸ਼ਾਲੀ ਸਿੱਖ ਮੈਸੇਂਜਰ ਰਸਾਲਾ ਕੱਢਦੇ ਨੇ, ਔਰ BBC ਦੇ ਇਨਫਲੂਐਂਸ਼ੀਅਲ ਟੂਡੇ ਪ੍ਰੋਗਰਾਮ ਦੇ ਵਿੱਚ ਵੀ ਉਹ ਆਪਣੀਆਂ ਜਿਹੜੀਆਂ ਨੇ ਉਹ ਪੇਸ਼ਕਸ਼ ਦਿੰਦੇ ਨੇ। ਉਹਨਾਂ ਨੇ ਵੀ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਦੀ ਇਨਕੁਆਇਰੀ ਜਿਹੜੀ ਹੈ ਉਹ ਉਸ ਦੀ ਹਮਾਇਤ ਕੀਤੀ। ਤੇ ਬ੍ਰਿਟਨ ਦਾ ਇੱਕੋ ਇੱਕ ਸਿੱਖ ਮੈਂਬਰ ਪਾਰਲੀਮੈਂਟ ਪਾਲ ਉੱਪਲ ਜਿਹੜਾ ਹੈ, ਉਹਨੇ ਕਿਹਾ ਕਿ ਜੀ ਉਹ ਗਵਰਨਮੈਂਟ ਦੇ ਨਾਲ ਡਿਸਕਸ ਕਰੇਗਾ। ਇਹਨੂੰ ਬੜੀ ਹੈਰਾਨੀ ਹੋ ਰਹੀ ਹੈ, ਜਿਵੇਂ ਇਹਨੂੰ ਜਿਹਨੇ ਕਿਤਾਬ ਲਿਖ ਕੇ ਪਹਿਲਾਂ ਤੂੰ ਪੈਸੇ ਬਣਾਏ ਨੇ, ਝੂਠ ਉਹਦੇ 'ਚ ਵੀ ਵਾੜਿਆ ਹੋਇਆ ਹੈ। ਹੁਣ ਜੇ ਇੰਗਲੈਂਡ ਦੀ ਗਵਰਨਮੈਂਟ ਦੀ ਕਰਤੂਤ ਸਾਹਮਣੇ ਆਈ ਹੈ, ਬ੍ਰਿਟਿਸ਼ ਸਿਟੀਜ਼ਨ ਸਿੱਖ ਜਿਹੜੇ ਨੇ ਉਹ ਆਪਣੀ ਸਰਕਾਰ ਤੋਂ ਡਿਮਾਂਡ ਕਰ ਰਹੇ ਨੇ, ਕਿਉਂਕਿ ਤੁਸੀਂ ਇਨਵੋਲਵ ਹੋ ਜੂਨ 84 ਦੇ ਹਮਲੇ ਲਈ, ਇਸ ਲਈ ਇਨਕੁਆਇਰੀ UN ਵੱਲੋਂ ਹੋਣੀ ਚਾਹੀਦੀ ਹੈ। ਤੇ ਇਹ ਹਿੰਦੂ ਬਣਿਆ ਗੋਰਾ ਜਿਹੜਾ ਇਹ ਕਹਿ ਰਿਹਾ ਕਿ ਜੀ ਇਹ ਬਿਜ਼ਾਰ ਡਰੱਗਸ ਦਾ ਇਲਜ਼ਾਮ ਲਾਤਾ। ਔਰ ਦੇਖੋ ਜੀ ਜਿਹੜਾ ਲਾਰਡ ਹੈ, ਲਾਰਡ ਇੰਦਰਜੀਤ ਸਿੰਘ, ਉਹ ਵੀ ਕਹਿ ਰਿਹਾ UN ਇਨਕੁਆਇਰੀ ਹੋਣੀ ਚਾਹੀਦੀ ਹੈ। ਇੱਕੋ ਇੱਕ ਪਾਲ ਉੱਪਲ ਜਿਹੜਾ ਸਿੱਖ MP, ਉਹ ਵੀ ਕਹਿ ਰਿਹਾ ਮੈਂ ਗਵਰਨਮੈਂਟ ਦੇ ਨਾਲ ਡਿਸਕਸ। ਇਹਨੂੰ ਇਹ ਐਕਟ ਕਹਿ ਰਿਹਾ ਕਿ ਜੀ ਇਹ ਬੜੇ ਪੈਂਪਰਡ ਨੇ ਬਾਹਰਲੇ ਸਿੱਖ ਜਿਹੜੇ ਨੇ, ਔਰ ਉਹਨਾਂ ਦੇ ਉੱਤੋਂ ਹੱਥ ਖਿੱਚੋ ਔਰ ਉਹਨਾਂ ਨੂੰ ਸਜ਼ਾ ਦਿਓ, ਮਤਲਬ ਇਹ ਕਹਿਣਾ ਚਾਹੁੰਦਾ। ਹੁਣ ਦੂਸਰੀ ਘਟਨਾ ਦਾ ਜ਼ਿਕਰ ਕਰਦਾ। The second interference in Indian affairs by NRI was an attempt by 75 academics, most of Indian origin, judging by their names teaching in British or other foreign universities, to influence the outcome of the recent general election. ਹੁਣ ਦੂਜੀ ਘਟਨਾ, ਪਹਿਲਾਂ ਉਹਨੇ ਸਿੱਖਾਂ ਨੂੰ ਸਬਕ ਸਿਖਾ ਲਿਆ ਕਿ ਜੀ ਇਹਨਾਂ ਨੂੰ ਜ਼ਰਾ ਸਬਕ ਸਿਖਾਓ। ਦੂਸਰਾ ਉਹ ਕਹਿੰਦਾ ਕਿ ਜੀ ਦੂਸਰੀ ਘਟਨਾ 75 ਦੇ ਕਰੀਬ ਅਕੈਡਮਿਕ ਹਲਕਿਆਂ ਦੇ ਜਿਹੜੇ ਜਿਨ੍ਹਾਂ ਦੇ ਵਿੱਚ ਬੜੇ ਆਲਾ ਪੜ੍ਹੇ ਲਿਖੇ ਲੋਕ ਭਾਰਤੀ ਓਰੀਜਨ ਦੇ, ਜੇ ਉਹਨਾਂ ਦੇ ਨਾਵਾਂ ਵੱਲ ਦੇਖੀਏ ਤੇ ਬਹੁਤ ਸਾਰੇ ਜਿਹੜੇ ਨੇ ਉਹ ਬਾਹਰਲੀਆਂ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਾਉਂਦੇ ਨੇ ਔਰ ਪ੍ਰੋਫੈਸਰ ਨੇ, ਉਹਨਾਂ ਨੇ ਹੁਣ ਜਿਹੜੀਆਂ ਹੋਈਆਂ ਚੋਣਾਂ ਨੇ ਉਸ ਤੋਂ ਪਹਿਲਾਂ ਜਿਹੜਾ ਕੀ ਕਾਰਵਾਈ ਕੀਤੀ, ਜਿਹੜਾ ਇਹਨੂੰ ਲੱਗਦਾ ਹੈ ਕਿ ਜੀ ਉਹ ਬਹੁਤ ਪੈਂਪਰਡ ਹੋ ਗਏ ਨੇ। ਜੀ In their letter published in the Independent, a national daily, the academics expressed deep concern at the implications of a Narendra Modi-led government for democracy, pluralism and human rights in India. ਕਿ ਹੁਣ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਇੰਗਲੈਂਡ 'ਚ ਛਪਦੇ ਇੰਡੀਪੈਂਡੈਂਟ ਨਾਂ ਦੇ ਇੱਕ ਰੋਜ਼ਾਨਾ ਅਖਬਾਰ ਦੇ ਵਿੱਚ ਇੱਕ ਚਿੱਠੀ ਛਪਵਾਈ, ਜਿਹਦੇ 'ਚ ਉਹਨਾਂ ਨੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਜੇ ਉਹ ਬਣਦੀ ਹੈ ਤੇ ਡੈਮੋਕ੍ਰੇਸੀ, ਪਲੂਰਲਿਜ਼ਮ ਕਿ ਜਿਹਦੇ 'ਚ ਬਾਕੀ ਸਾਰੇ ਰਹਿ ਸਕਦੇ ਨੇ, ਤੇ ਮਨੁੱਖੀ ਹੱਕਾਂ ਦੇ ਲਈ ਬੜਾ ਖਤਰਾ ਦੱਸਿਆ। ਐਕੈਡੈਮਿਕਸ ਆਰ ਐਕਸਪੈਕਟਡ ਟੂ ਬੀ ਬੈਲੈਂਸਡ ਬਟ ਦਿਸ ਲੈਟਰ ਵਾਜ਼ ਓਨਲੀ ਵਨ ਸਾਈਡਡ। ਇਹ ਹੁਣ ਉਹਨਾਂ ਨੂੰ ਵੀ ਜਿਹੜਾ ਉਹ ਨਸੀਹਤ ਦੇ ਰਿਹਾ ਜੀ ਤੁਸੀਂ ਉਹਦੇ 'ਚ ਲੈਟਰ ਦੇ ਵਿੱਚ ਬੈਲੈਂਸ ਨਹੀਂ ਰੱਖਿਆ। The academics recalled the extreme violence by the Hindu right in Gujarat in 2002 ਕਿ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਅਕੈਡਮਿਕ ਲੋਕਾਂ ਨੇ ਹਿੰਦੂ ਰਾਈਟ ਵਿੰਗ ਵਾਲਿਆਂ ਵੱਲੋਂ 2002 ਦੀ ਹਿੰਸਾ ਦਾ ਤਾਂ ਜ਼ਿਕਰ ਕੀਤਾ, but they didn't mention the findings of the special investigation team set up by the Supreme Court। ਪਰ ਉਹਨਾਂ ਨੇ ਜਿਹੜੀ ਸੁਪਰੀਮ ਕੋਰਟ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਸੀ ਉਸ ਦੀ ਰਿਪੋਰਟ ਦਾ ਜ਼ਿਕਰ ਨਹੀਂ ਕੀਤਾ। They condemned Modi as authoritarian and described his economic model as being linked to big business and harmful to the poor। ਉਹਨਾਂ ਨੇ ਮੋਦੀ ਨੂੰ ਇੱਕ ਡਿਕਟੇਟਰਾਨਾ ਸੁਭਾਅ ਦਾ ਬੰਦਾ ਦੱਸਿਆ, ਲੇਕਿਨ ਉਹਨਾਂ ਔਰ ਜਿਹੜਾ ਉਹਦਾ ਇਕਨੋਮਿਕਲ ਮਾਡਲ ਹੈ ਉਹਨੂੰ ਉਹਨਾਂ ਨੇ ਕਿਹਾ ਕਿ ਵੱਡੇ ਸਨਅਤੀ ਘਰਾਣੇ ਜਿਹੜੇ ਨੇ ਇਸ ਨੂੰ ਪੁਸ਼ ਕਰ ਰਹੇ ਨੇ ਔਰ ਇਹ ਗਰੀਬਾਂ ਦੇ ਲਈ ਨੁਕਸਾਨਦੇਹ। ਇਹ ਉਹਦੀ ਲੈਟਰ ਦਾ ਜ਼ਿਕਰ ਕਰ ਲਿਆ। ਹੁਣ ਇਹ ਮੋਦੀ ਦਾ ਮਾਮਾ ਬਣ ਗਿਆ, ਉਹਨੂੰ ਡਿਫੈਂਡ ਕਰ ਰਿਹਾ। They didn't examine the other side of the argument about the Gujarat model ਕਿ ਇਹਨਾਂ ਨੇ ਅਕੈਡਮਿਸ਼ੀਅਨਸ ਨੇ ਦੂਜੀ ਸਾਈਡ ਦੀ ਗੱਲ ਨਹੀਂ ਕੀਤੀ ਗੁਜਰਾਤ ਮਾਡਲ ਦੀ। Nor did they mention that Modi had won 3 assembly elections and therefore the people of his state, who are the people on the ground,
would appear to judge his performance rather differently from the academics living outside India. ਉਹਨੇ ਕਿਹਾ ਜੀ ਦੇਖੋ ਮੋਦੀ 3 ਵਾਰੀ ਚੋਣਾਂ ਜਿੱਤਿਆ ਔਰ ਜਿਹੜੇ ਲੋਕ ਉਹਨੂੰ ਵੋਟਾਂ ਪਾਉਣ ਵਾਲੇ ਨੇ ਉਹ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ ਕਿ ਇਹ ਕੀ ਹੈ ਰਾਦਰ ਦੈਨ ਕਿ ਇਹਨਾਂ ਐਕੈਡੈਮਿਕਸ। ਇਹਨਾਂ ਨੂੰ ਕੋਈ ਪੁੱਛੇ ਗੋਰੇ ਨੂੰ, ਗੋਰਾ ਟਰਨਡ ਹਿੰਦੂ, ਕਿ ਵੀ ਤੁਸੀਂ ਹਿਟਲਰ ਨਹੀਂ ਵੋਟਾਂ ਬਣ ਲੈ ਕੇ ਚੁਣਿਆ ਗਿਆ ਸੀ, ਸੋਸ਼ਲਿਸਟ ਰਿਪਬਲਿਕ ਆਫ ਜਰਮਨ ਸੀ, ਉਹ ਲੋਕਾਂ ਨੇ ਚੁਣਿਆ ਸੀ, ਉਹ ਯਹੂਦੀਆਂ ਨੂੰ ਮਾਰੇ, ਜਿਪਸੀਆਂ ਨੂੰ ਮਾਰੇ, ਤੁਸੀਂ ਚਾਚੇ ਲੱਗਦੇ ਸੀ, ਤੁਸੀਂ ਕਿਉਂ ਵਾਰ ਡਿਕਲੇਅਰ ਕੀਤੀ ਉਹਦੇ ਖਿਲਾਫ? ਉਹ ਡੈਮੋਕ੍ਰੈਟਿਕਲੀ ਬਣੀ ਨਾਜ਼ੀ ਪਾਰਟੀ, ਕੋਈ ਉਹ ਆਰਮੀ ਨੇ ਕੂ ਤਾਂ ਨਹੀਂ ਸੀ ਹੋਇਆ। ਜੀ ਜੀ। ਔਰ ਦੂਜੇ ਪਾਸੇ ਇਹ ਜਿਹੜਾ ਸਪੈਸ਼ਲ ਇਨਵੈਸਟੀਗੇਟਿਵ ਟੀਮ ਸੁਪਰੀਮ ਕੋਰਟ ਦੀ ਮੋਦੀ ਨੂੰ ਫਰੀ, ਇਹਨੂੰ ਨਵੰਬਰ 84 ਦਾ ਨਜ਼ਰ ਨਹੀਂ ਆਇਆ ਵੀ ਉੱਥੇ ਕੋਰਟਸ ਕੀ ਕਰਦੇ ਨੇ ਔਰ ਉੱਥੇ ਜਿਹੜੀਆਂ ਨੇ ਕਿਵੇਂ ਜਿਹੜਾ ਉਸ ਦੇ ਬਾਕੀ ਜਿਹੜੇ ਕਾਰਕੁਨ ਨੇ ਇਨਕਲੂਡਿੰਗ ਅਮਿਤ ਸ਼ਾਹ ਵਰਗਾ ਜਿਸ ਨੂੰ ਇੰਡਾਇਕਟ ਵੀ ਕੀਤਾ ਉਹਦੀ ਵੀ ਕਿਵੇਂ ਜ਼ਮਾਨਤ ਹੋਈ ਔਰ ਅੱਜ ਉਹ ਕਿਵੇਂ ਬੀਜੇਪੀ ਦਾ ਪ੍ਰਧਾਨ ਬਣਨ ਜਾ ਰਿਹਾ। ਇਹ ਇਹਨੂੰ ਨਹੀਂ ਪਤਾ ਹੈ ਵੀ ਉੱਥੇ ਕਿਵੇਂ ਅਦਾਲਤੀ ਢਾਂਚੇ ਚੋਂ ਬਚਦੇ ਨੇ ਇਸ ਕਿਸਮ ਦੇ ਕਾਤਲ। ਲੇਕਿਨ ਜੇ ਤੁਸੀਂ ਹੁਣ ਕਿਸੇ ਦੀ ਐਡਵੋਕੇਸੀ ਕਰਨੀ ਹੈ, ਪਦਮ ਭੂਸ਼ਣ ਪਦਮ ਸ਼੍ਰੀ ਲੈ ਕੇ ਕਰਨੀ ਹੈ ਕਿ ਪੈਸੇ ਖਾ ਕੇ ਕਰਨੀ ਹੈ ਕਿ ਵੈਸੇ ਤੁਹਾਡੀ ਜ਼ਹਿਨੀਅਤ ਜਿਹੜੀ ਹੈ ਉਹ ਵਿਕੀ ਹੋਈ ਹੈ, ਇਹ ਇੱਕ ਵੱਖਰਾ ਇਸ਼ੂ ਹੈ। ਹੁਣ ਅਖੀਰ ਚ ਕਹਿੰਦੇ ਦੇਅਰ ਇਹਦਾ ਅਖੀਰਲਾ ਪੈਰਾਗ੍ਰਾਫ ਹੈ, there is an element of irresponsibility in expatriates publicly taking up extreme position on what is happening in their own country। ਕਿ ਇਹ ਬੜੀ ਗੈਰ ਜ਼ਿੰਮੇਦਾਰਾਨਾ ਗੱਲ ਹੈ ਜਿਹੜੇ ਬਾਹਰ ਬੈਠੇ ਭਾਰਤੀ ਨੇ ਕਿ ਉਹ ਪਬਲਿਕਲੀ ਉਹ ਪੋਜੀਸ਼ਨਸ ਲੈ ਰਹੇ ਨੇ ਜਿਹੜੀਆਂ ਕਿ ਉਹਨਾਂ ਦੇ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਜਿਹੜੀ ਐਕਸਟ੍ਰੀਮ ਪੋਜੀਸ਼ਨ ਹੈ ਕਿ ਉਹ ਅੱਤਵਾਦੀ ਨੇ ਜੀ। ਇੱਕ ਪਾਸੇ ਸਿੱਖ ਅੱਤਵਾਦੀ ਨੇ ਜੋ UN ਦੀ ਇਨਵੈਸਟੀਗੇਸ਼ਨ ਦੇ ਲਈ ਕਹਿੰਦੇ ਨੇ ਤੇ ਦੂਜੇ ਪਾਸੇ ਉਹ ਜਿਹੜੇ ਲਿਬਰਲ ਐਕੈਡੈਮਿਸ਼ੀਅਨ ਨੇ ਜਿਹੜੇ ਕਿ ਇਹ ਮੰਗ ਕਰਦੇ ਨੇ ਕਿ ਲੋਕਾਂ ਨੂੰ ਕਹਿੰਦੇ ਨੇ, ਉਹਨਾਂ ਨੇ ਕੋਈ ਇਨਕੁਆਇਰੀ ਨਹੀਂ ਮੰਗੀ, ਉਹਨਾਂ ਨੇ ਲੋਕਾਂ ਨੂੰ ਕਿਹਾ ਇੰਡੀਅਨਸ ਨੂੰ ਕਿ ਜੀ ਵੋਟਾਂ ਪਾਉਣ ਤੋਂ ਪਹਿਲਾਂ ਦੇਖ ਲੈਣਾ ਆ ਇਹਦਾ ਟਰੈਕ ਰੈਕਰਡ ਹੈ ਇਸ ਬੰਦੇ ਦਾ। ਉਹ ਉਹਨੂੰ ਐਕਸਟ੍ਰੀਮਿਸਟ ਨਜ਼ਰ ਆ ਰਹੇ ਨੇ। ਮੋਦੀ ਜਿਹੜਾ ਉਹਨੂੰ ਬੜਾ ਸੈਕੂਲਰ ਔਰ ਲੋਕਾਂ ਦਾ ਨੁਮਾਇੰਦਾ ਔਰ ਬੜਾ ਬੈਲੈਂਸਡ ਔਰ ਬੜਾ ਪਲੂਰਲ ਸੋਸਾਇਟੀ ਯਕੀਨ ਰੱਖਣ ਵਾਲਾ ਨਜ਼ਰ ਆ ਰਿਹਾ ਜੀ। On a recent radio, there is element of irresponsibility in expatriates publicly taking up extreme positions on what is happening in their country. There is an air of condescence about the academics latter also. Condescence ਹੁੰਦਾ ਹੈ ਕਿ ਜਿਵੇਂ ਕੋਈ ਬੰਦਾ ਸੁਪੀਰੀਅਰ ਸਮਝਦਾ ਹੋਏ ਤਾਂ ਦੂਜਿਆਂ ਨੂੰ ਇਨਫੀਰੀਅਰ ਸਮਝੇ, ਰਿਆਇਤ ਜਿਵੇਂ ਉਹ ਕਰ ਰਹੇ ਨੇ। ਉਹਨੇ ਕਿਹਾ ਜੀ ਉਹਨਾਂ 'ਚ ਇੱਕ ਇਸ ਕਿਸਮ ਦਾ ਜਿਹੜੀ ਹੈ ਭਾਵਨਾ ਵੀ ਨਜ਼ਰ ਆਈ। It smacks of that assumption of superiority that I sometimes note among NRIs, the assumption that because they are successful in a country like Britain or America, they are superior to those who have stayed behind। ਉਹਨੇ ਕਿਹਾ ਜੀ ਇਹ ਬੜੇ ਉਹਨਾਂ ਚੋਂ ਐਵੇਂ ਨਜ਼ਰ ਆਉਂਦਾ ਜਿਵੇਂ ਕਿ ਉਹ ਆਪਣੇ ਆਪ ਨੂੰ ਬੜਾ ਸੁਪੀਰੀਅਰ ਸਮਝਦੇ ਨੇ। ਔਰ ਇਹ ਮੈਂ ਦੇਖਦਾ ਜਿਹੜੇ ਭਾਰਤੀ ਜਿਹੜੇ ਨੇ ਅਮਰੀਕਾ ਔਰ ਇੰਗਲੈਂਡ ਦੇ ਵਿੱਚ ਜਾ ਕੇ ਮਾੜਾ ਮੋਟਾ ਪੜ੍ਹ ਲਿਖ ਗਏ ਨੇ ਉਹਨਾਂ ਦੇ ਵਿੱਚ ਇਹ ਹੰਕਾਰ ਹੁੰਦਾ, ਸੁਪੀਰੀਅਰਿਟੀ। ਇਹ ਕੋਲ ਬੈਠਾ ਆਪ ਹੀ ਇਹ ਜੱਜ ਬਣਿਆ ਹੋਇਆ ਹੈ। Unless NRIs raising concerns about India are measured and responsible, they contribute to widespread misunderstanding about India in the countries where they live। ਉਹਨੇ ਕਿਹਾ ਜੀ ਜਿਹੜੇ ਬਾਹਰਲੇ ਬੈਠੇ ਨੇ ਭਾਰਤੀ, ਜੇ ਇਹਨਾਂ ਦੀ ਪਹੁੰਚ ਜਿਹੜੀ ਹੈ ਉਹ ਬਿਲਕੁਲ ਨਪੀ ਤੁਲੀ ਨਹੀਂ ਹੈ ਔਰ ਜ਼ਿੰਮੇਵਾਰ ਨਹੀਂ ਹੈ ਤੇ ਉਹ ਭਾਰਤ ਦੇ ਖਿਲਾਫ ਬਾਹਰਲੇ ਦੇਸ਼ਾਂ ਦੇ ਵਿੱਚ ਇੱਕ ਗਲਤ ਫਹਿਮੀਆਂ ਫੈਲਾਉਣ ਦਾ ਕਾਰਨ ਬਣਦੇ ਨੇ। On a recent radio interview, I had to defend India's space program against the naive argument that the money would be better spent on the poor। ਹੁਣ ਇਹ ਉਹਨਾਂ ਦਾ ਇੱਕ ਹੋਰ ਵਕੀਲ ਬਣ ਗਿਆ, ਮੋਦੀ ਦਾ ਵੀ ਬਣਿਆ, ਇੰਦਰਾ ਗਾਂਧੀ ਨੂੰ ਵੀ ਡਿਫੈਂਡ ਕਰ ਰਿਹਾ। ਹੁਣ ਤੀਜਾ ਕਹਿ ਰਿਹਾ ਕਿ ਜੀ ਇੱਕ ਆਪਣੇ ਰੇਡੀਓ ਇੰਟਰਵਿਊ 'ਚ ਜਿਹੜਾ ਇੰਡੀਆ ਦਾ ਸਪੇਸ ਪ੍ਰੋਗਰਾਮ ਹੈ ਜਿੱਥੇ ਕਿੰਨੇ ਹਜ਼ਾਰ ਕਰੋੜ ਖਰਚ ਕਰ ਰਹੇ ਨੇ, ਜਦੋਂ ਕਿ 70% ਲੋਕਾਂ ਕੋਲ ਸਿਹਤ ਸਹੂਲਤਾਂ ਨਹੀਂ ਨੇ, ਪੀਣ ਲਈ ਸਾਫ਼ ਪਾਣੀ ਨਹੀਂ ਹੈ, 40% ਤੋਂ ਜ਼ਿਆਦਾ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਨੇ। ਉਹਨੇ ਕਿਹਾ ਜੀ ਮੈਂ ਇੰਡੀਆ ਦੇ ਸਪੇਸ ਪ੍ਰੋਗਰਾਮ ਨੂੰ ਡਿਫੈਂਡ ਕੀਤਾ ਜੀ। ਕਿਉਂ ਡਿਫੈਂਡ ਕੀਤਾ? ਉਹਨੇ ਕਿਹਾ ਜੀ ਦਿਸ ਆਰਗੂਮੈਂਟ ਇਗਨੋਰਸ ਦਾ ਟੈਕਨੋਲੋਜੀ ਦੈਟ ਇੰਡੀਆ ਗੇਨਸ ਫਰਮ ਇਟਸ ਸਪੇਸ ਪ੍ਰੋਗਰਾਮ ਐਂਡ ਅਦਰ ਐਡਵਾਂਸਡ ਸਾਇੰਟਿਫਿਕ ਰਿਸਰਚ। ਕਿ ਜਿਹੜੀ ਟੈਕਨੋਲੋਜੀ ਇੰਡੀਆ ਨੂੰ ਗੇਨ ਹੋਏਗੀ ਉਹਦੇ ਨਾਲ ਅੱਗੇ ਸਾਇੰਸ, ਇਹ ਹੁਣ ਇੰਡੀਆ ਦੇ ਸਪੇਸ ਪ੍ਰੋਗਰਾਮ ਦਾ ਚੈਂਪੀਅਨ। ਹੋਰ ਪੇਡ ਲੋਕ ਕੀ ਹੁੰਦੇ ਨੇ ਜੀ ਜੀ। ਔਰ ਅਖੀਰ 'ਚੋਂ ਕਹਿੰਦੇ if NRIs in Britain want to justify the special status they enjoy in India, they should correct these misunderstandings rather than contribute to them by irresponsible interference in its affairs। ਕਿ ਜੇ ਬਰਤਾਨੀਆ ਦੇ, ਕਿਉਂਕਿ ਦੋਨੋਂ ਘਟਨਾਵਾਂ ਪਹਿਲੀਆਂ ਬਰਤਾਨੀਆ ਨਾਲ ਸੰਬੰਧਿਤ ਨੇ, ਉੱਥੇ ਬੈਠੇ ਜਿਹੜੇ NRI ਨੇ
ਜੇ ਉਹ ਆਪਣਾ ਸਪੈਸ਼ਲ ਸਟੇਟਸ ਜਿਹੜਾ ਇੰਡੀਆ 'ਚ ਇੰਜੋਏ ਕਰਦੇ ਨੇ ਉਹਨੂੰ ਕਾਇਮ ਰੱਖਣਾ ਚਾਹੁੰਦੇ ਨੇ, ਜੀ ਫਿਰ ਉਹਨਾਂ ਨੂੰ ਆਪਣੀਆਂ ਇਹ ਸਾਰੀਆਂ ਗਲਤਫਹਿਮੀਆਂ ਦੂਰ ਕਰਨੀਆਂ ਚਾਹੀਦੀਆਂ ਔਰ ਇਰਰਿਸਪੌਂਸਿਬਲ ਗੈਰ ਜ਼ਿੰਮੇਵਾਰ ਤਰੀਕੇ ਨਾਲ ਭਾਰਤ ਦੇ ਵਿੱਚ ਦਖਲਅੰਦਾਜ਼ੀ ਬੰਦ ਕਰਨੀ ਚਾਹੀਦੀ। ਹੁਣ ਬਾਹਰ ਬੈਠੇ ਇੰਡੀਅਨ ਔਰੀਜਨ ਵਾਲਿਆਂ ਨੂੰ ਕੋਈ ਹੱਕ ਨਹੀਂ ਹੈ, ਇਹ ਉੱਥੇ ਮਾਮਾ ਬਣਿਆ ਹੋਇਆ ਗੋਰਾ ਜਾ ਕੇ ਇੰਡੀਆ 'ਚ ਰਹਿ ਕੇ ਲਾਈਫ ਲੌਂਗ ਉੱਥੇ ਵੀਜ਼ਾ ਰੱਖ ਕੇ ਉਹਨੂੰ ਹੱਕ ਹੈ ਕਹਿਣ ਦਾ, ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ। ਜੀ rather than contribute to them by irresponsible interference in its affairs if they don't, ਹੁਣ ਇਹ ਅਖੀਰਲੇ 'ਚ ਦੇਖੋ ਇਹਦੀ ਮੈਂਟੈਲਿਟੀ ਕੀ ਹੈ, if they don't India might well ask why it grants them those privileges, ਕਿ ਜੇ ਉਹ ਆਪਣੇ ਆਪ ਨੂੰ ਨਹੀਂ ਸੁਧਾਰਦੇ, ਜ਼ਿੰਮੇਵਾਰ ਨਹੀਂ ਬਣਦੇ, ਫਿਰ ਇਹ ਭਾਰਤ ਨੂੰ ਸੋਚਣਾ ਪਏਗਾ ਵੀ ਇਹਨਾਂ ਨੂੰ ਇਹ ਸਹੂਲਤਾਂ ਕਿਉਂ ਦੇਣੀਆਂ ਨੇ। ਹੁਣ ਇਹ ਹੈ ਜਦੋਂ ਗਾਰਡ ਬਦਲਦੇ ਨੇ, ਜਦੋਂ ਲੋਕ ਵਿਕਦੇ ਨੇ, ਜਦੋਂ ਇਸ ਕਿਸਮ ਦਾ ਬੰਦਾ ਜਿਹੜਾ ਮੀਡੀਆ ਦੇ ਨਾਲ ਜਿਹੜਾ ਲਗਭਗ ਅੱਧੀ ਸਦੀ ਤੋਂ ਜੁੜਿਆ ਰਿਹਾ ਹੋਇਆ 1965 ਦੇ ਪੀਰੀਅਡ 'ਚ ਭਾਰਤ ਦੇ ਵਿੱਚ ਆਇਆ ਔਰ ਇਸ ਵੇਲੇ ਇਸ ਤੋਂ ਵੱਡਾ ਹਿੰਦੂਆਂ ਨੂੰ ਹੋਰ ਕਿਹੜਾ ਵਕੀਲ ਮਿਲੇਗਾ ਜਿਹੜਾ ਕਿ ਉਸ ਗੱਲ ਨੂੰ ਵੀ ਜਿਹੜਾ ਹੱਕ ਇੰਗਲੈਂਡ ਹੋਏ, ਅਮਰੀਕਾ ਹੋਏ, ਇੱਥੋਂ ਦੇ ਸਿਸਟਮ ਦਿੰਦੇ ਨੇ। ਤੁਸੀਂ ਹਕੂਮਤਾਂ ਬਾਰੇ ਇੱਥੇ ਅਸੀਂ ਬੈਠ ਕੇ, ਮੈਨੂੰ ਕਿਸੇ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਜੀ ਤੁਸੀਂ ਅੱਜ ਕੱਲ੍ਹ ਅਮਰੀਕਾ ਦਾ ਜ਼ਿਆਦਾ ਕ੍ਰਿਟਿਸਿਜ਼ਮ ਕਰਦੇ ਹੋ। ਮੈਂ ਕਿਹਾ ਜੀ ਇਹੀ ਅਮਰੀਕਨ ਹੋਣ ਦਾ ਜਾਂ ਅਮਰੀਕਾ 'ਚ ਰਹਿਣ ਦਾ ਤੁਹਾਨੂੰ ਮਾਣ ਹੈ ਕਿ ਇੱਥੇ ਇਹ ਤੁਹਾਨੂੰ ਹੱਕ ਹੈ ਕਿ ਜਿਵੇਂ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਉਹ ਗੱਲ ਕਹਿ ਸਕਦੇ ਹੋ। ਪਰ ਵਾਰੇ ਜਾਈਏ ਇਸ ਕਿਸਮ ਦੀ ਨਸਲ ਦੇ ਜਿਹੜੇ ਕਿ ਵਿਕੇ ਹੋਏ ਔਰ ਜ਼ਮੀਰ ਫਰੋਸ਼ ਬਣ ਕੇ ਜਿਹੜੇ ਉਹ ਮੁੱਢਲੇ ਹੱਕ ਜਿਹੜੇ ਇੱਥੋਂ ਦੇ ਕਾਨੂੰਨ ਬ੍ਰਿਟਨ ਦਾ ਹੋਏ, ਅਮਰੀਕਾ ਦਾ ਹੋਏ, ਬ੍ਰਿਟਨ ਦੇ ਸਿੱਖ ਕਿਉਂ ਨਹੀਂ ਮੰਗ ਸਕਦੇ ਕਿ ਯੂਐਨ ਇਨਕੁਆਇਰੀ ਹੋਏ? ਆਪਣੀ ਗਵਰਨਮੈਂਟ ਤੋਂ ਮੰਗ ਰਹੇ ਨੇ, ਮਾਰਟਲੀ ਤੋਂ ਮੰਗ ਰਹੇ ਨੇ। ਲੇਕਿਨ ਇਹ ਐਟੀਟਿਊਡ ਹੈ ਜਿਹੜੇ ਲੋਕ ਵਿਕਦੇ ਨੇ ਔਰ ਜਿਹੜੇ ਜ਼ਮੀਰ ਫਰੋਸ਼ ਹੁੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣੇ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।